ਕਿੰਨਿਆਂ ਦਾ ਕਦੇ ਕੋਈ ਦਿਨ ਬੁਰਾ ਗੁਜ਼ਰਿਆ ਹੈ ਕਿ ਤੁਸੀਂ ਕਦੇ ਸੋਚਿਆ ਕਦੇ ਮੈਂ ਇਸ ਦਿਨ ਕੀ ਕਿਸੇ ਹੋਰ ਤਰ੍ਹਾਂ ਵੀ ਕੀਤਾ ਹੁੰਦਾ ਜਿਵੇਂ ਮੈਂ ਕੀਤਾ ਹੈ? ਇੱਕ ਦਿਨ ਵੀ ਜ਼ਾਇਆ ਨਾ ਕਰੋ। ਜਿਉਂ ਜਿਉਂ ਉਮਰ ਵੱਧਦੀ ਹੈ ਸਮੇਂ ਬਾਰੇ ਖਿਆਲ ਵੀ ਬਦਲੀ ਜਾਂਦੇ ਹਨ। ਜਦੋਂ ਅਸੀਂ ਸੋਚਦੇ ਹਾਂ 20 30 ਜਾਂ ਫਿਰ 40 ਸਾਲਾਂ 'ਚ ਅਸ ਬੜਾ ਜ਼ਿਆਦਾ ਨਹੀਂ ਸੋਚਦੇ ਸਮੇਂ ਦੇ ਬਾਰੇ 'ਚ। ਪਰ ਕੁਝ ਸਾਲਾਂ ਪਹਿਲੇ ਮੈਨੂੰ ਇਹ ਖਿਆਲ ਆਇਆ ਕਿ ਮੈਂ 2/3 ਜ਼ਿੰਦਗੀ ਗੁਜ਼ਾਰੀ ਛੱਡੀ ਹੈ ਤੇ ਹੁਣ ਮੈਂ ਜ਼ਿਆਦਾ ਚੌਕਸ ਹੋਈ ਗਈ ਹਾਂ ਸਮੇਂ ਦੇ ਬਾਰੇ 'ਚ ਕਿ ਇੱਕ ਦਿਨ ਵੀ ਜਿਹੜਾ ਸਾਕੀ ਮਿਲਿਆ ਹੈ ਜਾਇਆ ਕਰਨਾ ਬੜੀ ਬੇਵਕੂਫੀ ਹੈ। ਮੈਂ ਤੁਹਾਨੂੰ ਇੱਕ ਮਜ਼ੇਦਾਰ ਗੱਲ ਦੱਸਣੀ ਹੈ ਸਮੇਂ ਬਾਰੇ 'ਚ। ਸਾਕੀ ਸਾਰਿਆਂ ਕਿ ਇੱਕੋ ਜਿਹਾ ਸਮੇਂ ਮਿਲਿਆ ਹੈ, ਹਰ ਦਿਨ 24 ਘੰਟੇ ਹੁੰਦੇ ਆ ਅਤੇ ਕੁਝ ਲੋਕ ਬੜੇ ਕਾਬਿਲ ਹੁੰਦੇ ਆ ਅਤੇ ਕੁਝ ਆਪਣਾ ਸਮੇਂ ਬਰਬਾਦ ਕਰਦੇ ਆ। ਆਪਣੀ ਜ਼ਿੰਦਗੀ ਦਾ ਹਰ ਦਿਨ ਇੱਕ ਚੁਣਾਵ ਹੈ ਜਿਹੜਾ ਅਸੀਂ ਕਰਨੇ ਆ। ਪਰ ਸਮੇਂ ਦੀ ਇੱਕ ਖਾਸੀਅਤ ਹੁੰਦੀ ਹੈ, ਇੱਕ ਵਾਰੀ ਉਹ ਚਲਾ ਗਿਆ ਅਤੇ ਕਦੀ ਵਾਪਸ ਨਹੀਂ ਆਉਂਦਾ। ਇਸ ਵਾਸਤੇ ਬੜਾ ਅਫਸੋਸ ਹੁੰਦਾ ਹੈ ਉਸੇ ਜਾਇਆ ਕਰਨਾ। ਆਪਣੀ ਜ਼ਿੰਦਗੀ ਦਾ ਕੋਈ ਵੀ ਦਿਨ ਅਸਾਂਗੀ ਹਰ ਦਿਨ ਇਆਂ ਜੀਣਾ ਚਾਹੀਦਾ ਜਿਵੇਂ ਕਿ ਆਖਰੀ ਹੋ, ਤਾਂ ਬਿਨਾਂ ਕਿਸੇ ਰੋਕੇ ਟੋਕੇ ਜਿੰਨਾ ਹੋਈ ਸਕੇ ਉਸੇ ਪੂਰੇ ਮਜ਼ੇ ਕਨੇ ਜੀਣਾ ਚਾਹੀਦਾ ਹੈ। ਇਸ ਕਰਕੇ ਮੈਂ ਤੁਹਾਨੂੰ ਕੁਝ ਇਹੋ ਜਿਹੀਆਂ ਗੱਲਾਂ ਦੱਸਣਾ ਚਾਹੁੰਦੀ ਹਾਂ ਜਿਨ੍ਹਾਂ ਨਾਲ ਤੁਹਾਨੂੰ ਕੁਝ ਸਹਾਇਤਾ ਮਿਲੇ ਆਪਣੇ ਦਿਨ ਦੀ ਸ਼ੁਰੂਆਤ ਕਰਨ ਲਈ। ਸ਼ਾਇਦ ਤੁਸੀਂ ਪਸੰਦ ਆਏ ਤੁੰਦੇ ਬਾਕੀ ਸਾਰੇ ਦਿਨ ਵੀ ਖਰੇ ਹੋਣ। ਤੁੰਦੀ ਸਵੇਰ ਕਿਵੇਂ ਹੁੰਦੀ ਹੈ ਕਿ ਤੁਸੀਂ ਰੋਜ਼ ਸਵੇਰੇ ਵੇਲੇ ਫੈਸਲਾ ਕਰੀ ਕੇ ਜਾਗਦੇ ਹੋ ਕਿ ਈਸ਼ਵਰ ਕੰਨੇ ਵਕਤ ਗੁਜ਼ਾਰਨਾ ਹੈ, ਪਰ ਜੇ ਅਲਾਰਮ ਵੱਜਦਾ ਤਾਂ ਉਸ ਉੱਠਦੇ ਨਹੀਂ ਕਨੇ ਆਲਸੀ ਬਣੀ ਪਈ ਰਹਿੰਦੇ। ਬਿਸਤਰੇ 'ਚ ਹੀ ਬੜਾ ਟਾਈਮ ਹੋ ਜਾਂਦਾ ਹੈ ਤਾਂ ਕੀ ਕਹਿੰਦੇ ਤੁਸਾਂ ਵੱਲ ਟਾਈਮ ਨਹੀਂ ਹੁੰਦਾ ਹੋਰ ਕੰਮਾਂ ਵਾਸਤੇ। ਤੁਸੀਂ ਜਲਦੀ ਚ ਹੁੰਦੇ ਹੋ, ਤੁਸਾਂ ਉੱਪਰ ਦਬਾਅ ਹੁੰਦਾ, ਇਸ ਵਾਸਤੇ ਤੁਸੀਂ ਤੁਨਕ ਮਜਾਜ ਬਣਦੇ ਹੋ। ਸ਼ੈਤਾਨ ਵੀ ਇਹੋ ਜਿਹਾ ਮੌਕਾ ਛੱਡਣੇ ਜੋ ਤਿਆਰ ਨਹੀਂ ਹੁੰਦਾ, ਇਸ ਵਾਸਤੇ ਉਹਦਾ ਪ੍ਰਬੰਧ ਕਰਦਾ ਹੈ ਕਿ ਤੁਸਾਂ ਕੀ ਗੜੀਏ ਦੀ ਚਾਬੀ ਨਾ ਮਿਲੇ ਕਨੇ ਐਸਾ ਦਿਨ ਆਏ ਜਦੋਂ ਕੋਈ ਕੁਝ ਵੀ ਸਹੀ ਨਾ ਕਰੇ। ਅਤੇ ਉਸ ਤੋਂ ਇਲਾਵਾ ਆਪਣੇ ਨਿਆਣਿਆਂ ਕੀ ਝਿੜਕਿਆ ਅਤੇ ਹੁਣ ਬੁਰਾ ਲੱਗੇ ਕਰਦਾ ਹੈ ਉਸਦੇ ਬਾਰੇ। ਤੁੰਦੀ ਮਾਂ ਨੇ ਵੀ ਫੋਨ ਕੀਤਾ ਥਾ ਹਾਲ ਚਾਲ ਪੁੱਛਣੇ ਵਾਸਤੇ ਅਤੇ ਉਹਨਾਂ ਕੰਨੇ ਵੀ ਤੁਸੀਂ ਚੰਗੀ ਤਰ੍ਹਾਂ ਪੇਸ਼ ਨਹੀਂ ਆਏ ਕਿਆਂ ਕਿ ਤੁਸੀਂ ਕੋਲ ਟਾਈਮ ਨਹੀਂ। ਹੁਣ ਤੁਸੀਂ ਉਹਨਾਂ ਵਾਸਤੇ ਬੁਰਾ ਮਹਿਸੂਸ ਕਰਿਆ ਕਰਦੇ ਤੇ ਜਾਈ ਬੋਂਦੇ ਹੋ ਆਪਣੀ ਗੱਡੀਆਂ 'ਚ। ਜਿੱਲੇ ਤੁਸੀਂ ਉਤਰਨਾ ਲੱਗਦੇ ਆਪਣੇ ਦਫ਼ਤਰ ਦੇ ਦਰਵਾਜ਼ੇ ਕੋਲ ਤਾਂ ਤੁਹਾਨੂੰ ਯਾਦ ਹੁੰਦਾ ਹੈ ਕਿ ਤੁਸੀਂ ਆਪਣਾ ਮੋਬਾਈਲ ਭੁੱਲੀ ਆਏ ਘਰੇ। ਤੁਸੀਂ ਵਾਪਸ ਜਾਂਦੇ ਫੋਨ ਨਹੀਂ ਮਿਲਦਾ। ਤੁਸੀਂ ਹਾਈਵੇ ਆਉਂਦੇ ਹੋ, ਟ੍ਰੈਫਿਕ ਹੁੰਦੀ ਹੈ, ਤੁਸੀਂ ਜਾਂਦੇ ਹੋ ਤੁਸੀਂ ਲੇਟ ਹੋਈ ਗਏ ਦੇ, ਇਸ ਵਾਸਤੇ ਤੁਸੀਂ ਸੋਚਦੇ ਹੋ ਭਾਨੇ। ਆਖਰ 'ਚ ਤੁਸੀਂ ਜਿੱਲੇ ਪੁੱਜਦੇ ਹੋ ਤਾਂ ਹੁੰਦੇ ਹੋ ਹਤਾਸ਼ ਪਰੇਸ਼ਾਨ ਕਹਿੰਦੇ ਆਪਣੇ ਕੀਤੇ ਹੋਏ ਵਰਤਾਵ ਤਾਈਂ ਅਪਰਾਧੀ ਮਹਿਸੂਸ ਕਰਦੇ ਹੋਏ ਜਾਣਦੇ ਹੋ ਤਾਂ ਕਿ ਈਸ਼ਵਰ ਕੰਨੇ ਸਮੇਂ ਬਿਤਾਉਣਾ ਚਾਹੀਦਾ ਜਿਹੜਾ ਨਹੀਂ ਕੀਤਾ ਤਾਂ ਪੂਰਾ ਦਿਨ ਇੱਕ ਡਰਾਵਨਾ ਸੁਪਨੇ ਜਿਹਾ ਹੋਈ ਗਿਆ ਹੈ। ਕਦੀ ਹੋਇਆ ਇਹ ਕੀਤਾ ਸੱਚੀ ਗੱਲ ਤਾਂ ਇਹ ਹੈ ਤੁਸੀਂ ਜਾਣਦੇ ਹੋ ਕਿ ਕਿਸੇ ਹੋਰ ਚੀਜ਼ਾਂ ਤੋਂ ਜ਼ਿਆਦਾ ਸ਼ੈਤਾਨ ਤੁਸਾਂ ਈਸ਼ਵਰ ਕੰਨੇ ਗੁਜ਼ਾਰੇ ਸਮੇਂ ਵਾਸਤੇ ਲੜਾਈ ਕਰਨਗੇ। ਉਹ ਇਸ ਵਾਸਤੇ ਕਰਦਾ ਹੈ ਕਿ ਉਹ ਸਮੇਂ ਤੁਸਾਂ ਲਈ ਹੋਰ ਸਾਰੀਆਂ ਚੀਜ਼ਾਂ ਤੋਂ ਕੀਮਤੀ ਹੈ। ਤੁੰਦਾ ਸਮੇਂ ਤੁੰਦਾ ਈਸ਼ਵਰ ਕੰਨੇ ਆਪਣਾ ਸਮੇਂ ਇਸ ਸਭਾ ਤੋਂ ਜ਼ਿਆਦਾ ਕੀਮਤੀ ਹੈ। ਉਹ ਸਾਰਿਆਂ ਕੋਲੋਂ ਜ਼ਰੂਰੀ ਚੀਜ਼ ਹੈ। ਅਤੇ ਜਦੋਂ ਵੀ ਤੁਸੀਂ ਸੋਚਦੇ ਹੋ ਕਿ ਤੁਸੀਂ ਸਾਰਾ ਕੁਝ ਸਮਝੀ ਜਾਂਗੇ ਕਿਸੇ ਦੀ ਸੀਡੀ ਸੁਣੀ ਕੇ ਹਫ਼ਤੇ 'ਚ ਜਾਂ 2 ਵਾਰੀ ਗਿਰਜੇ ਜਾਈ ਕੇ ਸਾਲੇ 'ਚ ਜਾਂ 1-2 ਸਭਾਵਾਂ ਵਿੱਚ ਜਾਈ ਕੇ, ਤਾਂ ਇਹ ਤੁੰਦੀ ਗਲਤਫਹਿਮੀ ਹੈ। ਮੈਂ ਦੱਸਨੀ ਹਾਂ ਕਿ ਇਹ ਕਰਕੇ ਤਾਂ ਕੀ ਮਿਲਿਆ ਅਤੇ ਇਸ ਹਫ਼ਤੇ ਇੱਥੇ ਆ ਕੇ ਕੀ ਹਾਸਿਲ ਕੀਤਾ ਮਹਾਨ ਗਿਆਨ। ਤਾਂ ਕਿ ਸਮਝਣਾ ਹੋਂਗ ਤੁਸੀਂ ਘਰ ਜਾਈਏ ਅਤੇ ਹੋਰ ਨੋਟਸ ਲੈ ਕੇ ਜਿਹੜੇ ਤੁਸੀਂ ਕੋਲ ਹੈ ਜਾਂ ਸਾਰੀ ਸੀਡੀ ਖਰੀਦੀ ਲੈਂਗੇ ਉਸ ਸਭਾ ਦੀ ਇੱਕ ਜਿਹੜੀ ਤੁੰਦੇ ਲਈ ਜ਼ਰੂਰੀ ਹੈ ਅਤੇ ਉਹਨਾਂ ਕੰਨੇ ਤੁਸੀਂ ਆਪਣੀ ਪੜ੍ਹਾਈ ਆਪ ਕਰਨਗੇ। ਕਿਸੇ ਹੋਰ ਕੀ ਸੁਣਨਾ ਕਾਫੀ ਨਹੀਂ ਹੈ, ਤੁਸਾਂ ਕੀ ਵੀ ਪੜ੍ਹਨਾ ਪਉਂਗ। ਜੇ ਤੁਸਾਂ ਕੀ ਜਿੱਤਣਾ ਹੈ ਤੁਸਾਂ ਕੀ ਪੜ੍ਹਨਾ ਪਉਂਗ। ਚॉइस तुंदा मतलब ये है कि हर सवेरे तक कि सुनना काफ़ी नहीं है? नहीं, बिल्कुल नहीं। मैं ईश्वर नहीं हाँ, मैं टीचर हाँ। मिगी भरोसा है कि मेरे को ढेर सारी जानकारी ते सिखाने वास्ते शक्तिशाली प्रतिभा है, पर मैं अपने जीवन च देखा है कि मेरे को सारी जानकारी सी जिसले मैं ईश्वर कन्ने चलने वास्ते तैयार हुई सी। सच आखनी हाँ मैं सारियां सभा च जानी हाँ ते सीरीज़
ਤੇ ਹੋਰ ਵੀ ਜਿਹੜੀਆਂ ਚੀਜ਼ਾਂ ਮਿਲਦੀਆਂ ਹਨ ਖਰੀਦੀ ਲੈਂਦੀ। ਮੈਂ ਟੀਵੀ ਪ੍ਰੋਗਰਾਮ ਦੇਖਦੀ ਹਾਂ, ਕੰਨੇ ਰੇਡੀਓ ਸੁਣਦੀ ਹਾਂ, ਫਿਰ ਮੈਨੂੰ ਮਹਿਸੂਸ ਹੁੰਦਾ ਹੈ ਕਿ ਇਹ ਕੰਮ ਕੀ ਨਹੀਂ ਹੁੰਦਾ। ਮੈਂ ਸਾਰਾ ਕੁਝ ਕੀਤਾ ਹੈ, ਮੇਰੇ ਕੋਲ ਟੀ-ਸ਼ਰਟ ਹੈ, ਮੇਰੇ ਕੋਲ CD ਹੈ, ਮੇਰੀ ਆਤਮਿਕ ਲੜਾਈ ਦਾ ਵੀ ਪੂਰਾ ਗਿਆਨ ਹੈ, ਪਰ ਫਿਰ ਵੀ ਹਲੇ ਤੱਕ ਸ਼ੈਤਾਨ ਮੇਰੀ ਜ਼ਿੰਦਗੀ ਪਰ ਉੱਪਰ ਹਾਵੀ ਰਹਿੰਦਾ ਹੈ। ਤੇ ਮੈਨੂੰ ਉਸਲੇ ਤੱਕ ਕੁਝ ਵੀ ਸਮਝ ਨਹੀਂ ਆਇਆ ਜਦੋਂ ਤੱਕ ਮੈਂ ਸ਼ੁਰੂ ਨਹੀਂ ਕੀਤਾ ਹੈ ਈਸ਼ਵਰ ਕੰਨੇ ਸਮੇਂ ਗੁਜ਼ਾਰਨਾ ਰੋਜ਼ਾਨਾ। ਹੁਣ ਸ਼ਾਇਦ ਇੱਥੋਂ ਥੋੜੀ ਸ਼ਾਂਤੀ ਹੋਈ ਜੰਗ ਕਿ ਤੁਸਾਂ ਵਿੱਚੋਂ ਬੜੇ ਲੋਕੀ ਇਹ ਨਹੀਂ ਕਰਦੇ ਪਏ ਹਨ। ਟੀਵੀ ਦੇਖੀ ਕੇ ਬੜੇ ਲੋਕੀ ਸ਼ਾਇਦ ਇਹ ਸੋਚਦੇ ਹੋਣ ਕਿ ਮੈਨੂੰ ਸਵੇਰੇ ਦਿਖਣਾ ਚਾਹੀਦਾ ਕਿ ਆਇਆ ਕਰਦਾ। ਉਹ ਪਵਿੱਤਰ ਆਤਮਾ ਹੀ ਹੈ ਜਿਹੜੀ ਸਾਡੀ ਇਕੱਠੀ ਕਰਦੀ ਹੈ। ਇੰਨਾ ਹੀ ਨਹੀਂ, ਈਸ਼ਵਰ ਨਾਰਾਜ਼ ਵੀ ਹੋ ਜਾਂਦੇ ਹਨ। ਉਹ ਬਾਕੀ ਸਾਰੀਆਂ ਗੱਲਾਂ ਕੋਲੋਂ ਜ਼ਿਆਦਾ ਜ਼ਰੂਰੀ ਹਨ। ਜਦੋਂ ਤੱਕ ਤੁਸੀਂ ਸਾਰਾ ਕੁਝ ਨਹੀਂ ਸਿੱਖਦੇ ਤੁਸੀਂ ਬੁਰੇ ਹਾਲ 'ਚ ਹਨ। ਮੈਨੂੰ ਭਜਨ 27:4 ਚੰਗਾ ਲੱਗਦਾ ਹੈ, ਜਿਸ ਦੇ ਅਨੁਸਾਰ ਇੱਕ ਵਾਰੀ ਮੈਂ ਪਿਓਵਾ ਕੋਲੋਂ ਮੰਗਿਆ ਹੈ, ਉਸ ਦੇ ਵਾਸਤੇ ਮੈਂ ਲੱਗਾ ਰਵਾਂਗਾ ਕਿ ਮੈਂ ਜ਼ਿੰਦਗੀ ਪਰ ਪਿਓਵਾ ਦੇ ਭਵਨ ਵਿੱਚ ਰਹਿ ਸਕਾਂ। ਤਾਂ ਕਿ ਮੇਰੀ ਲੋੜ ਉਨੀ ਨਹੀਂ ਹੈ ਜਿੰਨੀ ਉਹਨਾਂ ਦੀ ਹੈ। ਤਾਂ ਕਿ ਕਿਸੇ ਵੀ ਦੋਸਤੋਂ ਕੋਲੋਂ ਜ਼ਿਆਦਾ ਉਹਦੀ ਲੋੜ ਹੈ। ਮੈਂ ਜਾਣਦੀ ਹਾਂ ਕਿ ਈਸ਼ਵਰ ਕੰਨੇ ਸਮੇਂ ਗੁਜ਼ਾਰਨੇ ਨਾਲ ਅਸ ਅਜੀਬ ਜਿਹਾ ਪਿਆਰ ਕਰਨੇ ਆ। ਇਹ ਇੰਨਾ ਜ਼ਰੂਰੀ ਨਹੀਂ ਹੈ ਕਿ ਅਸ ਕੀ ਕਰਨੇ ਆ, ਜ਼ਰੂਰੀ ਹੈ ਕਿ ਤੁਸੀਂ ਈਸ਼ਵਰ ਕੀ ਕਿੰਨਾ ਸਮੇਂ ਦਿੰਦੇ ਹੋ। ਉਹਨਾਂ ਅੱਗੇ ਖਾਲੀ ਸਮੇਂ ਦੇ ਕੇ ਤੁਸੀਂ ਆਖਦੇ ਹੋ ਕਿ ਮਿੱਕੀ ਤੁੰਦੀ ਲੋੜ ਹੈ। ਹਰ ਸਵੇਰੇ ਅਸਾਂ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੁੰਦੀ ਹੈ। ਸਵੇਰਾ ਸੱਚੀ ਮੁੱਚੀ ਸ਼ਾਨਦਾਰ ਹੋਣਾ ਹੈ। ਤੁਸੀਂ ਸ਼ਾਇਦ ਆਖ ਗਏ ਕਿ ਮੈਂ ਸਵੇਰੇ ਨਹੀਂ ਉੱਠੀ ਸਕਦਾ। ਇਹ ਆਖਣਾ ਬੰਦ ਕਰੋ। ਮੈਂ ਦੱਸਦੀ ਹਾਂ ਤੁਸਾਂ ਚੋਂ ਸਵੇਰੇ ਬੜੇ ਕਿਉਂ ਨਹੀਂ ਉੱਠੀ ਸਕਦੇ, ਕਿਉਂਕਿ ਉਹ ਸਮੇਂ ਪਰ ਸੌਂਦੇ ਨਹੀਂ। ਤਾਂ ਫਿਰ ਵੀ ਜੇ ਤੁਸੀਂ ਇਹੋ ਜਿਹੇ ਬੰਦੇ ਹੋ ਜੋ ਰੋਜ਼ 2 ਵਜੇ ਜਾਗਦੇ ਹੋ ਤੇ ਦਿਨੇ ਦੇ 2 ਵਜੇ ਤੱਕ ਤੁੰਦੀ ਸਵੇਰ ਹੁੰਦੀ ਹੈ, ਮੈਂ ਤਾਂ ਕਿ ਦੱਸ ਹੀ ਨਹੀਂ ਸਕਦੀ ਕਿ ਕਰਨਾ ਕੀ ਹੈ। ਪਰ ਮੇਕੀ ਰਾਤੀ ਜਲਦੀ ਸੋਣਾ ਤੇ ਸਵੇਰੇ ਜਲਦੀ ਉੱਠਣਾ ਚੰਗਾ ਲੱਗਦਾ ਹੈ। ਮੈਂ ਰੋਜ਼ ਰਾਤੀ ਸੌਂਦੀ ਹਾਂ 9 ਵਜੇ ਤੱਕ, ਜੇ ਮੈਂ ਸਵਾ 'ਚ ਨਾ ਗਈ ਹਾਂ। ਬੜੀ ਵਾਰੀ ਮੈਂ ਸੁੱਤੀ ਰਹਿੰਦੀ ਹਾਂ 9 ਤੇ 9:30 ਦੇ ਵਿੱਚ। ਮੈਂ ਰੋਜ਼ਾਨਾ ਸਵੇਰੇ ਉੱਠਣੀ ਹਾਂ ਤੇ 5 ਤੇ 5:30 ਦੇ ਵਿੱਚ, ਤੇ ਮੈਂ ਫਿਰ ਭਾਲੂ ਕਨੇ ਲੜਨੇ ਲਈ ਤਿਆਰ ਹੁੰਦੀ ਹਾਂ ਉਸ ਵੇਲੇ ਦੀ ਰਕਸ਼ਾ ਵਾਸਤੇ ਜਿਹੜੀ ਮੈਂ ਈਸ਼ਵਰ ਕੰਨੇ ਗੁਜ਼ਾਰਨੀ ਆ। ਕੀ ਹੈ ਕਿ ਮੈਨੂੰ ਪਤਾ ਹੈ ਕਿ ਮੈਂ ਪੂਰੀ ਤਰ੍ਹਾਂ 100% ਦੀ ਨਹੀਂ ਬਣ ਸਕਦੀ ਹਾਂ। ਉਹੇ ਜਿਹੀ ਜਿਹਾ ਈਸ਼ਵਰ ਚਾਹੁੰਦੇ ਆ, ਮੈਂ ਬਸ ਉਹਨਾਂ ਦੀ ਮਹਿਮਾ ਕਰਨੇ ਵਾਸਤੇ ਕਰਦੀ ਪਈ ਹਾਂ। ਜੇ ਉਹ ਮੈਂ ਇਹ ਸਮੇਂ ਨਾ ਗੁਜ਼ਾਰਾਂ ਈਸ਼ਵਰ ਦੇ ਨਾਲ, ਪਰ ਮੈਨੂੰ ਬੜਾ ਸਮੇਂ ਲੱਗਿਆ ਸਮਝਣੇ 'ਚ। ਮੈਂ ਵੀ ਹੋਰਾਂ ਵਾਂਗਰ ਹੀ ਹਾਂ, ਮੈਂ ਬੜੇ ਭਾਨੇ ਮਾਰਦੀ ਥੀ, ਮੇਰਾ ਧਿਆਨ ਭਟਕੀ ਜਾਂਦਾ ਥਾ। ਇਸ ਤੋਂ ਇਲਾਵਾ ਮੈਂ ਹਰ ਵੇਲੇ ਉਸੇ ਅੱਗੇ ਲਈ ਟਾਲਦੀ ਰਹਿੰਦੀ। ਈਸ਼ਵਰ ਨੇ ਆਖਰੀ ਮੈਨੂੰ ਸਮਝਾਈ ਛੜਿਆ, ਤੂੰ ਜ਼ਿੰਦਾ ਨਹੀਂ ਰਹਿਣਾ ਜੇ ਤੂੰ ਮੇਰੇ ਕੰਨੇ ਸਮੇਂ ਨਹੀਂ ਬਿਤਾਇਆ ਤਾਂ। ਮੇਰੇ ਖਿਆਲ 'ਚ ਮੇਰੇ ਵਾਸਤੇ ਉਹਨਾਂ ਦਾ ਅਰਥ ਸਰੀਰਿਕ ਜੀਣਾ ਹੈ। ਇਸ ਦਾ ਕਾਰਨ ਇਹ ਹੈ ਕਿ ਮੈਨੂੰ ਰਕਸ਼ਾ ਦੀ ਲੋੜ ਹੈ, ਉਸ ਵਾਸਤੇ ਜਿਹੜਾ ਮੈਂ ਕਰ ਰਹੀ ਸੀ। ਇਸ ਵਾਸਤੇ ਮੈਂ ਬੜੀ ਪੜ੍ਹਾਈ ਕੀਤੀ ਤੇ ਗਿਆਨ ਹਾਸਲ ਕੀਤਾ ਈਸ਼ਵਰ ਦੇ ਹੱਥਾਂ ਦੀ ਜਗ੍ਹਾ ਉਸਦੇ ਚਿਹਰੇ ਕੀ ਤੁਪਣੇ ਵਿੱਚ। ਮੈਂ ਜਾਣਦੀ ਹਾਂ ਕਿ ਸਵੇਰ ਬੜੀ ਜ਼ਰੂਰੀ ਹੋਣੀ ਹੈ। ਮੇਰਾ ਸਭ ਤੋਂ ਪਿਆਰਾ ਟਾਈਮ ਹੈ ਸਵੇਰ ਹੋਣ ਤੋਂ ਪਹਿਲੇ ਦੇ 1.5-2 ਘੰਟੇ। ਮੈਂ ਜਿਸ ਲਈ ਸ਼ਾਂਤੀ ਚਾਹੁੰਦੀ ਹਾਂ, ਮੈਂ ਇਕੱਲੇ ਰਹਿਣਾ ਚਾਹੁੰਦੀ ਹਾਂ। ਜੇ ਮੇਰੇ ਕੋਲ ਕੋਈ ਆਈ ਸਕਦਾ ਹੈ ਤਾਂ ਉਹ ਹੈ ਮੇਰਾ ਡੌਗ। ਉਹਦਾ ਵਜ਼ਨ ਹੈ 7 ਪਾਉਂਡ ਤੇ ਉਹ ਆਈ ਕੇ ਮੇਰੀ ਕੁਰਸੀ ਕੋਲ ਬਹਿ ਜਾਂਦੀ ਹੈ। ਕਈ ਵਾਰੀ ਡੇਵ ਅੰਦਰ ਆਈ ਜਾਂਦੇ ਆ ਤੇ ਸ਼ੁਭ ਪ੍ਰਭਾਤ ਗੁੱਡ ਮਾਰਨਿੰਗ ਆਖਦੇ ਹਾਂ। ਡੇਵ ਆਪਣੀ ਜਗ੍ਹਾ ਚਲੀ ਜਾਂਦੀ ਹਾਂ ਤਾਂ ਮੈਂ ਆਪਣੀ ਜਗ੍ਹਾ ਉੱਤੇ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਹ ਸੇਵਕਾਈ ਕਿੰਨੀ ਸਫਲ ਹੈ ਤਾਂ ਮੈਂ ਦੱਸ ਸਕਦੀ ਹਾਂ ਕਿ ਇਹ ਸਾਰਿਆਂ ਕੋਲੋਂ ਬੁਨਿਆਦੀ ਕੰਮ ਹੈ ਜਿਹੜਾ ਅਸ ਕਰਨੇ ਆ। ਕਿ ਅਸ ਸ਼ੁਰੂ ਤੋਂ ਹੀ ਜਾਣਦੇ ਹਾਂ ਕਿ ਉਹ ਈਸ਼ਵਰ ਕਰਦਾ ਪਿਆ, ਅਸ ਨਹੀਂ। ਮੈਨੂੰ ਨਹੀਂ ਪਤਾ ਕਿ ਉਹ ਪੈਸੇ ਕਿੱਥੋਂ ਹਾਸਿਲ ਕਰਨਾ ਜਿਨ੍ਹਾਂ ਦੀ ਮੈਨੂੰ ਲੋੜ ਹੈ ਖਰਚ ਪੂਰੇ ਕਰਨੇ ਵਾਸਤੇ ਇਸ ਸੇਵਕਾਈ ਦੇ। ਇਸ ਵਾਸਤੇ ਮੈਂ ਈਸ਼ਵਰ ਦੀ ਤੁਪਨੀ ਹਾਂ। ਪਰ ਹਰ ਦਿਨ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ। ਈਸ਼ਵਰ ਜੀਆਂ ਇੰਤਜ਼ਾਮ ਕੀਤਾ ਹੁੰਦਾ ਹੈ ਉਹ ਵਧੀਆ ਹੈ ਕਿ ਅਸ ਇਹਨਾਂ 24 ਘੰਟਿਆਂ 'ਚ 16 ਘੰਟਿਆਂ ਤੱਕ ਜਗੇ ਹੁੰਦੇ ਹਾਂ ਤਾਂ ਫਿਰ 8 ਘੰਟੇ ਸੌਂਦੇ ਹਾਂ। ਤਾਂ ਫਿਰ ਕਿੰਨਾ ਚੰਗਾ ਹੁੰਦਾ ਹੈ ਕਿ ਸਵੇਰੇ ਹਾਲਾਤ ਬਿਹਤਰ ਮਹਿਸੂਸ ਹੁੰਦੇ ਹਨ। ਤੁਹਾਡੀ ਆਰਾਮੇ ਦੀ ਜ਼ਰੂਰਤ ਹੁੰਦੀ ਹੈ, ਤੁੰਦੀ ਮਨੇ ਕੀ ਆਰਾਮੇ ਦੀ ਜ਼ਰੂਰਤ ਹੁੰਦੀ ਹੈ, ਤੁੰਦੀ ਆਤਮਾ ਕੀ ਵੀ ਆਰਾਮੇ ਦੀ ਜ਼ਰੂਰਤ ਹੁੰਦੀ ਹੈ। ਸਵੇਰੇ ਸਭ ਤੋਂ ਪਹਿਲੇ ਤੁਹਾਡੀ ਇਹ ਕਰਨਾ ਚਾਹੀਦਾ ਹੈ ਕਿ ਪਹਿਲੇ ਦਿਨ 'ਚ ਕੀਤੀ ਹਰ ਗਲਤੀ ਸੁਧਾਰੋ, ਪਛਤਾਈ ਕੇ ਤੇ ਈਸ਼ਵਰ ਦਾ ਤਰਸ ਪਾਈ ਕੇ। ਵਿਲਾਪ ਗੀਤ 3:19-23 ਪਾਸੇ ਚੱਲੀਏ।
हे प्रभु मेरा दुख कन्ने मेरा मारे मारे फिरना, मेरा नाग दौड़ा कन्ने जहर पीना याद रख। मैं उनके बारे सोचना हाँ, इस तो मेरी जान जंदी है, पर मैं ये याद करना हाँ, इसलिए मेरी ये आशा है कि आस मिट्टे नहीं हैं। ये यहोवा दी महाकरुणा दा फल है, क्योंकि उसकी दया अमर है। हर रोज वो नोई हुंदी रहंदी है। लाजवाब, हर रोज वो नोई हुंदी रहंदी है। तेरी सच्चाई महान है प्रभु। मैं मजाक च आखनी हाँ कि ईश्वर रोज़ दया नहीं बनाते होन, कि असां पिछले दिनें दी सारी खत्म करी छड्डी होनी है। ईश्वर दी दया स्वीकारो, अपने कोला गुस्से मत करो। तुसां कोलों जड़ी भी भुल हुई है, ईश्वर तुसां दे करने तो पहले ही वो जानते हैं कि तुस करने आले हो। तुस ईश्वर वास्ते कोई अजूबे नहीं हो। उन्हां गी तुसां दे कुसै भी कम्मे दी धक्का नहीं लगदा। उन्हां कोलों माफ़ी मंगो ते माफ़ी स्वीकारो ते अगे वधो। तुस सही तरीके ने दिने दी शुरुआत करो। सवेरे जल्दी कुछ फैसले करी लियो। सवेरे तुस जेड़े फैसले लैने हो वो आत्मिक रूप कन्नै तैयार होने अंगर होन। मैं उस बारे गल करने आली हाँ। तुंदे ना शरीरे पर कपड़े हुंदे बल्कि आत्मा उपर भी हुंदे हन। बड़े लोग आत्मा पासों नंगे बाहर जाने हन। प्रकाशित वाक्य 16:15 की तरफ चलो। देख मैं चोर की नाई आंदा है, धन प्रसन्न कनीशा के खिलाफ जो जागदा है, वो असां दे कपड़े की चौकीदारी करता पिया है कि नंगा ना फिरे ते लोकी उसे नंगा ना दिखण। शर्त लाई लियो कि उनका यह मतलब नहीं है कि तुसां की बंदूक ताणी के तुंदी बारी अगे बेही के कपड़े की रक्षा करनी है, बल्कि यह है कि अपने कपड़े की चौकीदारी कर ते बेफिक्र होई जा। तुंदी कोई नंगा ना दिखे ते तुई शर्मिंदा ना होना पोए। वो गल करते पे हैं आत्मिक नग्नता की। अस असली च आत्मा की कपड़े पवाने आ जिसले अस फैसले लैने आ। यह दिन जड़ा ईश्वर ने बनाया है, मैं उसका आनंद चुकना है ते मैं खुश रहना। मैं बिस्तरे च उठने तो पहले ही बोलनी हाँ। मैं शुरू करनी हाँ वो सारे काम जिन्हां बारे अज मैं तुंदे नाल गल करनी है। ये मेरे वास्ते एक नियम नहीं है, ये मेरे वास्ते बोझ भी नहीं है। मैं आखिरी च सीखी लेता है कि शैताने उपर कियां काबू करना है। जे अज मैं कुछ नहीं किया तो वह करी लैंग। खाली जगह भी एक जगह हुंदी है। जे तुस उस खाली रखेंगे तो शैतान खुश हो जांग कने उसे भरी लैंग। इस वास्ते ये जरूरी है कि जानी बुझे के तुस ये सोचना शुरू करो इस तो पहले कि वह सोचना शुरू करे अज का दिन जड़ा प्रभु ने बनाया है, मैं इसका आनंद लैना है ते खुश होना है। तो अगला काम मैं ये करनी हाँ कि वो हर चीज़ मेरी जी याद आती है उसलिए ईश्वर का धन्यवाद करा। जो मिकी याद आए गर्म पानी तो लेके पति के बच्चों तक कि मैं चली सकनी हाँ, मैं दिखी सकनी हाँ। तो सारिया चीज़ों लिए ईश्वर का धन्यवाद ते फैसले करने शुरू करो। हर फैसले जेडे तुसी करने हो आत्मा के कपड़े पाने लिए। इसिफियो 6 बाइबल च लिखा है ईश्वर के हथियारों लिए कि बनी लो, ईश्वर के सारे हथियारों की बनी लो, धर्म च बनी लो। मैं मननी हाँ कि अस धर्म के कवच बनने हाँ ईश्वर की दया स्वीकारी के। ते ये फैसला करके मैं जाननी हाँ कि मैं कौन हाँ। मैं ईश्वर की धार्मिकता हाँ मसीह विच। मैं ईश्वर तू बहादुरी हासिल करी लैनी हाँ ते अज उस जी बंदे अंगर पेश आना है जियां मैं हाँ। ते आत्मा रूपी कुछ तुस पाने हाँ जेड़ा तो आके दुश्मनों कोलू बचाना है। तुस शांति वाले जूते पाने आ ते तुस ये करने का एक फैसला करीगे। मैं नहीं जानती कि मेरे जीवन च के होने वाला है, पर मैं फैसला करी लिया है द्वार चों निकलने तो पहले कि चाहे जो भी हो मैं उस वास्ते तैयार हाँ। ते मैं चुप रहनी हाँ, मैं अनुकूलनीय बनी रहनी हाँ, कोमल संवेदनशील बनी के। चाहे मेरी इच्छा पूरी ना हो तां भी मैं अपनी शांति नहीं छड्डनी है। पहले मैं ये करती ही सवेरे काफ़ी पीने सोचती ही जे डेव अज फिर गोल्फ खेलने चली गया तो मैं बड़ी नाराज हो जाऊंग। मैं उस कन्ने ते जे उस ए नहीं किया, उस बंदे ए नहीं किया तो जे ए हो गया मिकी सचमुच बड़ा गुस्सा आई जाना है। ते मैं अपने के तैयार करनी हाँ सवेर होने पर कि मेरा दिन बहुत बुरा गुजरे। पूरा दिन जिथे तुंदा दिल जाता है
तुस पिच्छे पिच्छे जाने हो। इस वास्ते मैं सवेरे समय कड्ढनी आं आत्मा तौरे उप्पर त्यार होने आस्ते। ये फैसला करिए कि मैं उस दिन के करगी। शैतान ने कि वही करना है जेड़ा वो करदा है, लोकां की भी वही करना है जेड़ा वो करदे हन, पर मैं अज ये करने आली हाँ। अज दे दिन जो ईश्वर ने बनाया है, मैं आनंद लेना है, मैं खुश रहना है। कई बारी मिगी ये कहना पौंदा है 5-6 बारी, कई बारी मिगी थोड़ा समा लगना है खुश रहने वास्ते। देव जागदे ही खुश होने हैं, पर मैं हो जी नहीं हाँ। ओ हाँ जी, मैं सवेर होई गई है, पर मैं हाँ उन्हां की संगीत चंगा लगता है, मिगी शांति। तुस आत्मिक तरीके कन्नै घरे तो त्यार होई के निकलने हो कि तुस इस पास्सेओ ध्यान ही नहीं दिंदे कि तुस आत्मिक तरीके उप्पर किहो जे लगे करने हो। जियां शरीरां पासों मेकअप करने कन्नै सही कपड़े चुनने आस्ते लगदा है घंटा, फिर भी आत्मा पासों तुस नंगे रौंह्ने हो ते शैतान तुसें उप्पर कब्जा करने वास्ते त्यार होंदा है। चलो अज तुस ओह् करने आले हो जेड़ा मैं आखांगा। इफिसियो 4 च बाइबल सिखानी है, पुरानी मनुष्यां नूं तारी छड्डो, नवीं मनुष्यता पाई लो। एक होर गल कन्नै यीशु मसीह पाई लियो तुसां। कुलुसियो 3 दे अनुसार अपने की दया दे कपड़े पाओ ते सारा कुछ जेड़ा तुस पाने हो उस पर प्यार पाओ। मैं कियां करां? मिगी नहीं आंदा, मिगी शरीरी कपड़े पाने आने हन, पर मैं कि आत्मी कपड़े नहीं पाने आने। मेरा ये मनना है कि एक फैसला जेड़ा असां की करना है इस बारे च कि किहो जिहा बर्ताव करना है। मैं माननी हाँ कि वो गल्लां जड़ियां अस आखने हाँ विश्वास नाल ते समय तो पहला विश्वास बोलना है, वो चुप नहीं रहिंदा, विश्वास बोलदा है। दिल च जो होना है मूँह ਉਹੀ बोलदा है। मैं ये सोचनी हाँ कि अज दे दिने लई जेड़ा प्रभु ने बनाया मैं आनंद लेंगी। मैं बोलनी हाँ कि अज ये दिन जेड़ा प्रभु ने बनाया मैं आनंद लेनी हाँ। यही दिन है जेड़ा प्रभु ने बनाया है। अपना ब्रश करनी हाँ तो मैं ईश्वर की धार्मिकता मसीह च हाँ। अज का दिन चंगा होने वाला है। मैं अपने नाल अज कुछ चंगा होने वास्ते सोचे करनी हाँ। मैं तो आकी दसनी हाँ मैं कियां जीनी हाँ। मेरे आस्ते जरूरी है, पर तुस करो चाहे ना करो, ये तुंदी मर्जी है। पर मिगी यकीन है कि तुंदा जीवन सुधरी जांग। शैतान बड़े समय तक मेरा इस्तेमाल कर चुका है। ना जाने मैं कियां हताश हाँ। पहले तो फैसला ले लो, मैं मसीह द्वारा सब कुछ कर सकनी हाँ। जड़ा मिगी हिम्मत दिंदा है ते मैं हर चीज़ आस्ते तैयार हाँ। मैं मसीह द्वारा हर चीज़ का मुकाबला कर सकनी हाँ। असां गी ये करने आस्ते तरीका सीखना पड़ा है। तुसां गी जानी बुझी के सोचना शुरू करना है। तुसां गी लापरवाह होई के ओह नहीं सोचते रौहना है जेड़ा तुंदे दिमागे च आए, बल्कि जानी बुझी के सोचना है कि तुस सवेरे उठिए तां एह फैसला करो कि तुस ईश्वर कन्नै सहमत होने आले हो। कि एह नहीं कि जागी के तुस इंतजार करो कि केह् होने वाला है तुसां गी। जे तुस एह करने हो तां शरीरी तौर पर तुस बेहतर महसूस करंगे, तुसां की शक्ति मिलंग। भला दो बंदे किस तरह कन्नै टुरंग जे ओह सहमत ना होंग। ईश्वर कन्नै सहमत ते शैतान कन्नै असहमत होना शुरू करो। ये औखा नहीं है, कोई भी करी सकदा है। एक निक्का जिहा बच्चा भी करी सकदा है। आमीन। ये औखा नहीं है अज जेड़ा मैं तुसां की आखे करनी हाँ। ये कोई सिद्धांत भी नहीं है, पर यह तुंदी मदद करेगा। उदार दी टोपी पाई लो, एक मसीह अंगर सोचो। ये नहीं कि बंपर स्टिकर लाई के शैतान अंगर सोचो। धार्मिकता पाई लो, शांति पाई लो, भरोसे दी ढाल चक्की लो। अज फैसला करी लो कि तुस अपने भरोसे च बढ़ोतरी करंग रोज आना ते उसी मजबूत बनांग ते कदे उस पर हिलंग नहीं। रोज आना शुरुआत करो। धन्यवाद। धन्यवाद देना बड़ा जरूरी हुंदा है। शैताने की चंगा नहीं लगना जिसले तुस धन्यवाद दिन्ने आ।
कि उससे हर वेले शिकायत करना चंगा लगता है। भजन 50:14 ईश्वर की धन्यवाद का बलिदान चढ़ा ते परम प्रधान आस्ते अपनियां मन्नतां पूरियां कर। भजन 100 में की चंगा लग्या, उसके फटकां की धन्यवाद, ਉਹਦੀ पूजा करन अंदर जाओ ते ਉਹਦੇ ਨਾਂ ਚੋਂ धन्यवाद सानमंद होई के धन्यवाद करो, ਉਹਦਾ धन्यवाद करो, बार बार एहसानमंद होई के धन्यवाद करो। ईश्वर द्वारा निस्तारे होए धन्यवाद आखो। जे तुस सानमंद हो तो अपना मूँह खोली के धन्यवाद आखो। इहो जिहा कोई बंदा है तुंदे जीवन च जिहदी तुसां कदर करो कने अपना मूँह खोली के आखो? उन्हां की खाली ये ना दसो जिहड़ा वो गलत करदे हन, उन्हां की दसो कि तुस सानमंद हो। मैं अज सवेरे तक एक कुड़ी कन्नै गल करे दी थी, अस पति बारे गल करया करदे हन। उसले मैं आख्या, मैं ये आख्या कि क्या गल सच है कि सारियां दे विच कुछ ना कुछ कमियां हुंदियां हन, पर ये वधिया होंग जे अस खाली चंगियां गल्लां पर ध्यान देन। फिर मैं उसी दसियां डेव दियां 10-12 गल्लां जिन्हां वास्ते मैं सानमंद हाँ, पर चंगियां गल्लां 1-2 बुरी गल्लां कोलों बहुत ज़्यादा हन। मैं सवेरे बिस्तर विचों उठण तो पहले ही सोचदी हाँ, मैं बड़ी तंग हाँ डेव तो, ये करने वास्ते, ये ना करने वास्ते, वो करने वास्ते। वो मेरे लिए फूल नहीं ले आउंदा, वो कुछ नहीं करता, वो ये नहीं करता। हुण मैं ये नहीं करनी, हुण मैं ये सोचनी हाँ कि वो किन्ने चंगे सुभाव वाला है। प्रभु की महिमा होए, प्रभु की कृपा होए। हुण वो अड़ियल नहीं है, वो मैं की आखन दिंदे हन जो मैं आखना चाहवां। डेव सुरक्षित है, मैं उन्हां की आखी सकनी है इत्थे जाओ, मैं कल्ली रहना चाहती हाँ, तो वो आखना है ठीक है। इं तो 43 साल बाद एक अवस्था बनी जाती है। चंगा होंगे जे तुस उस कन्नै निभाओ जिहड़ा तुहाकी मिलिया है, क्योंकि कि तुस निक्की निक्की गल्लां वास्ते प्रभु का धन्नवाद करने हो। इह जे बड़ा कुछ है धन्नवाद करने आस्ते, ते अस जिन्ना धन्नवाद करने उन्ने खुश रहने हो, ते शैतान उन्ने ही गुस्सा होना है। सानमंद होई के ते धन्नवाद करो, हर रोज आखो, हर रोज आखो, बार बार आखो। इसी तुंदे जीवन का हिस्सा बनना पौंग। असा कि रोज सवेरे अपने आप की ईश्वर को छड़ना पौंग। आओ ते भजन 25 दी ओर चलो। छोड़ने आस्ते लिखने असा कि हर रोज वो करना चाहिए। हे अहोवा, मैं अपने दिले की तेरी ओर चुकना। सवेरे ये करना बहुत वधिया हुंदा है, बैठी के, खड़े होई के, गोडे टेकी के, या जियां भी तुसां की आसानी होए, अपने हाथां के ऊपर चुकी के आखो, मैं हाजिर हाँ प्रभु, मैं तुंदा हाँ। मेरे मुंह का इस्तेमाल करो, मेरा दिल इस्तेमाल करो, मेरे हाथां की इस्तेमाल करो, मेरे पैरां की इस्तेमाल करो, मेरी अखां की इस्तेमाल करो, मेरे कन्ने के इस्तेमाल करो। मेरी पूरी दौलत तुंदी है, मैं अपने आप की तुंदे हवाले करना। पर ईश्वर, मैं अपने की तुंदे कोल छड्डना चाहना हाँ। मिगी वो बड़ा चंगा लगता है जेड़ा मसीहा, जो मसीहा आस्ते आख्या है, उन्हें आख्या जो जिन्ना हो सकता है उन्ना पैसों नाल मदद करता है, पर वो आपे की भी दिंदा है। ध्यान दो, पैसा देना बड़ा ही आसान हुंदा है। अपने की देने कोलों। अज सवेरे जिसले मैं ईश्वर की पूछा कि क्या वो कोई काम मेरे कोलों करवाना चाहने हैं, मैं पूछने कोलों पहले ही 2-3 बारी सोचा कि हो ही सकता है जो आखन मिकी चंगा ना लगे। अज वधिया जवाब लभ्या है। अपना आनंद चुको जी। आहो, तुसी पता है कल की मिलंग। देखो मेरे को सारा कुछ करने वास्ते टाइम नहीं है। मिकी सोना है, मिकी वो करने वास्ते किन्ने बजे उठना पौंग। देखो तुस जानते हो कि तुस वो करंग जो तुस करना चाहते हो। मैं कुछ भी आखा, मेरी गल मनो। तुसा कि समय पर उठना सोना चाहिए ताकि सवेरे उठी सको।
ਨਿੱਕਾ ਮੈਂ ਤੁਹਾਨੂੰ बढ़ावा देना चाहनी हाँ ताकि तुस हर दिन ईश्वर कन्नै गल करी सको ते अपनी जिंदगी आस्ते उन्हां दा मार्गदर्शन लेना शुरू करी सको। भजन 5:30 दे अनुसार ए अहोवा सवेरे मेरे बाणी तुंदी सुनाई देंग, मैं सवेरे प्रार्थना करी गई तेरा रस्ता दिखगी। याद रखो तुहाकी ईश्वर कन्नै ओह समय गुजारना है उन्हां की अपने दिने दा पहला हिस्सा देई के जे मुमकिन होवे तां ओह अणगा बड्डी तब्दीली तुंदे बाकी जीवन च ते ईश्वर दी कृपा हो। You mean more to us at Joyce Meyer Ministries than you may ever know. We appreciate you, and we thank our friends and partners for making this worldwide ministry possible. Together, we're feeding the hungry, clothing the poor, and presenting the gospel to the nations. Please contact us or visit joycemeyer.org today to share your prayer requests, find out more about our resources, see Joyce's conference schedule, and to join us in partnership as we share the love of Christ around the globe. The proceeding was paid for by the friends and partners of Joyce Meyer Ministries.